ਸਾਡੇ ਅੱਜ ਦੇ ਪ੍ਰਾਹੁਣੇ ਡਾਕਟਰ ਪ੍ਰੋਫੈਸਰ ਜਨਾਬ ਜਵੇਦ ਅਕਰਮ ਸਾਹਿਬ ਨਾਲ, ਜਿਹੜੇ ਸਾਬਕ ਵਜ਼ੀਰ ਸਿਹਤ ਵੀ ਰਹੇ ਨੇ ਤੇ UHS ਤੇ PIMS ਦੇ ਸਾਬਕ VC ਵੀ ਰਹੇ। ਡਾਕਟਰ ਜਵੇਦ ਅਕਰਮ ਨੇ ਸਾਡਾ ਇਸਤਕਬਾਲ ਕੀਤਾ ਔਰ ਸਭ ਤੋਂ ਪਹਿਲੇ ਸਾਨੂੰ ਆਪਣੇ ਕਿਚਨ 'ਚ ਲੈ ਗਏ, ਜਿੱਥੇ ਉਹਨਾਂ ਨੇ ਆਪਣੇ ਹੱਥਾਂ ਨਾਲ ਸਾਡੇ ਵਾਸਤੇ ਕੌਫੀ ਬਣਾਈ। ਡਾਕਟਰ ਸਾਹਿਬ कैसी तबीयत है, ठीक हो? अल्हम्दुलिल्लाह, ਤੁਹਾਡੀ ਬਹੁਤ ਮਿਹਰਬਾਨੀ। ਸਭ ਤੋਂ ਪਹਿਲੇ ਵੈਲਕਮ। ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਕੌਫੀ ਤੁਸੀਂ ਬਣਾ ਕੇ ਦਿੱਤੀ ਹੈ, ਬੜਾ ਜ਼ਬਰਦਸਤ, ਬੜਾ ਅੱਛਾ ਟੇਸਟ ਹੈ ਇਹਦਾ। ਤੇ ਇਹ ਕੀ ਕੁਕਿੰਗ ਦਾ ਸ਼ੌਕ ਸ਼ੁਰੂ ਤੋਂ ਹੀ ਹੈ ਜਾਂ ਕੋਈ ਸਾਡੀ ਭਾਬੀ ਨੇ ਪੈਦਾ ਕਰ ਦਿੱਤਾ? ਨਹੀਂ, ਉਹਨਾਂ ਦੀ ਕੌਫੀ ਮੈਂ ਹੀ ਬਣਾ ਕੇ ਦਿੰਦਾ। ਉਹਨਾਂ ਨੂੰ ਬਿਲਕੁਲ ਕੌਫੀ ਦਾ ਕੋਈ ਖਾਸ ਪੀਣ ਦਾ ਸ਼ੌਕ ਹੈ, ਬਣਾਉਣ ਦਾ ਨਹੀਂ। ਅੱਛਾ। ਕੌਫੀ ਦੇ ਵਿੱਚ ਮੈਂ ਕਾਫੀ ਅੱਲਾ ਮੀਆਂ ਨੇ ਮੈਨੂੰ ਰੋਲ ਦਿੱਤੇ ਕਿ ਮਤਲਬ ਇੱਕ ਮੈਂ ਉਸਤਾਦ ਵੀ ਹਾਂ, ਸ਼ਾਗਿਰਦ ਵੀ ਹਾਂ, ਪਰ ਅਜੇ ਵੀ ਸਿੱਖ ਰਿਹਾ ਹਾਂ। ਔਰ ਬਹੁਤ ਸਾਰੀ ਤਹਿਕੀਕ ਮੇਰੀ ਹੈ, ਖਾਸ ਕਰ ਮਕਾਲਾਤ ਜਿਹੜੇ ਨੇ ਉਹ ਮੈਂ ਲਿਖੇ ਨੇ ਬਹੁਤ ਸਾਰੇ। ਉਹਦੇ 'ਚ ਬਹੁਤ ਸਾਰੀ ਮੇਰੀ ਤਹਿਕੀਕ ਕੌਫੀ 'ਤੇ ਵੇ। ਅੱਛਾ। ਅੱਲਾਹ ਤਾਲਾ ਨੇ ਇਸ ਫਰੂਟ ਵਿੱਚ ਬਹੁਤ ਜ਼ਿਆਦਾ ਸ਼ਿਫਾ ਰੱਖਿਆ ਹੋਇਆ ਹੈ, ਮੋਟਾਪੇ ਲਈ, ਬਲੱਡ ਪ੍ਰੈਸ਼ਰ ਲਈ, ਸ਼ੂਗਰ ਲਈ, ਹਾਰਟ ਦੀ ਬਿਮਾਰੀ ਲਈ, ਕੈਂਸਰ ਲਈ। ਇਹਦੇ ਬਹੁਤ ਜ਼ਿਆਦਾ ਸ਼ਿਫਾ ਹੈ। ਔਰ ਵੈਸੇ ਵੀ ਮੈਂ ਕਿਉਂਕਿ ਸਮਝ ਲਓ ਕਿ ਇੱਕ ਨਸ਼ਾ ਹੀ ਹੈ ਮੈਨੂੰ ਕੌਫੀ ਦਾ ਬਹੁਤ ਜ਼ਿਆਦਾ, ਪਿਛਲੇ ਕਈ ਸਾਲਾਂ ਤੋਂ। ਔਰ ਮੈਂ ਕੌਫੀ ਦੇ ਕਾफ़ी ਜ਼ਿਆਦਾ ਕੱਪ ਪੀਣਾ, ਔਰ ਮੈਂ ਪੀਣਾ ਵੀ ਬਲੈਕ ਹਾਂ। ਬਲਕਿ ਮੈਂ ਤਾਂ ਬੜੀ ਕੌਫੀ ਪ੍ਰਮੋਟ ਕਰਨ ਵਾਲਿਆਂ 'ਚੋਂ ਪਾਕਿਸਤਾਨ ਵਿੱਚ ਇਹ ਬਹੁਤ ਘੱਟ ਲੋਕ ਕੌਫੀ ਡਰਿੰਕਰਸ ਨੇ। ਲੇਕਿਨ ਤੁਸੀਂ ਕਿੰਨੇ ਕੱਪ ਪੀ ਲੈਂਦੇ ਹੋ ਰੋਜ਼ ਦੇ? ਮੈਂ ਕੋਈ 12-13 ਕੱਪ ਪੀ ਲੈਂਦਾ ਮੈਂ ਰੋਜ਼ ਦੇ। ਖੁਦ ਹੀ ਬਣਾਉਂਦੇ ਹੋ? ਹਾਂ ਜੀ। ਡਾਕਟਰ ਸਾਹਿਬ ਕੌਫੀ ਦੇ ਇਲਾਵਾ ਵੀ ਕੁਝ ਪਕਾ ਵੀ ਲੈਂਦੇ ਹੋ? ਕੁਕਿੰਗ ਦੇ? ਨਹੀਂ, ਪਕਾਉਣ ਵਾਲਾ ਕੰਮ ਇੰਗਲੈਂਡ ਵਿੱਚ ਪਕਾਉਂਦੇ ਰਹੇ ਹਾਂ ਅਸੀਂ, ਜੋ ਇਕੱਲੇ ਰਹਿੰਦੇ ਸਾਂ। ਜਦੋਂ ਜ਼ਾਹਿਰ ਹੈ ਉੱਥੇ ਸਾਡੀ ਸਟੂਡੈਂਟ ਜਾਂ ਸਿੱਖ ਰਹੇ ਸਾਂ। ਹਰ ਮੇਰੀ ਤਾਂ ਸ਼ਾਦੀ ਹੋ ਗਈ ਡਾਕਟਰ ਸ਼ੈਲਾ ਦੇ ਨਾਲ, ਜਦੋਂ ਅਸੀਂ ਕਿੰਗ ਐਡਵਰਡ ਇਕੱਠੇ ਪੜ੍ਹਨੇ ਸਾਂ। ਅਤੇ ਉਹ ਅਸੀਂ ਫਿਰ ਇਕੱਠੇ ਹੀ ਇੰਗਲੈਂਡ ਵੀ ਰਹੇ ਹਾਂ। ਲੇਕਿਨ ਉੱਥੇ ਬਹੁਤ ਸਾਰੀ ਜਗ੍ਹਾ 'ਤੇ ਉਹ ਲਹਿਦਾ ਕਿਧਰੇ ਜੋਬ ਕਰ ਰਹੇ ਸਨ, ਮੈਂ ਕਿਧਰੇ ਲਹਿਦਾ। ਅਤੇ ਜ਼ਾਹਿਰ ਹੈ ਪਕਾਉਣਾ ਖੁਦ ਹੀ ਹੁੰਦਾ ਸੀ। ਔਰ ਸਾਨੂੰ ਪੰਜਾਬੀ ਹੋਣ ਦੇ ਨਾਤੇ ਨਾਲ ਸਾਨੂੰ ਅਤੇ ਪੰਜਾਬੀ ਖੁਰਾਕ ਦੇ ਨਾਲ ਵੀ ਕੜਾਹੀਆਂ ਅਤੇ ਗੋਸ਼ਤ ਅਤੇ ਸਬਜ਼ੀਆਂ, ਅਤੇ ਉਹ ਫਿਰ ਥੋੜ੍ਹਾ ਬਹੁਤ ਉਹਦੇ ਪਕਾਇਆ ਸੀ। ਪਰ ਹੁਣ ਮੌਕਾ ਘੱਟ ਹੀ ਮਿਲਦਾ। ਡਾਕਟਰ ਸਾਹਿਬ ਮੁਰਗਨ ਖਾਣਿਆਂ 'ਚੋਂ ਕਿਹੜੀ ਡਿਸ਼ ਜ਼ਿਆਦਾ ਪਸੰਦ ਹੈ? ਮੈਨੂੰ ਸਰ ਜ਼ਿਆਦਾ ਮੈਂ ਬੜੀਆਂ ਪਸੰਦ ਕਰਨਾ। ਅੱਛਾ। ਔਰ ਮੈਂ ਹਰੀਸਾ ਅੱਛਾ ਸਮਝਣਾ ਵਾ। ਆਲਦੋ ਪੰਜਾਬੀ ਡਿਸ਼ ਤਾਂ ਨਹੀਂ, ਕਸ਼ਮੀਰੀ ਡਿਸ਼ ਹੈ, ਲੇਕਿਨ ਮੈਨੂੰ ਅੱਛੀ ਲੱਗਦੀ ਹੈ। ਪਰਾਠੇ ਕੀਮੇ ਵਾਲੇ, ਇਹ ਚੀਜ਼ਾਂ ਬੜੀ ਅੱਛੀਆਂ ਮੈਨੂੰ ਲੱਗਦੀਆਂ ਨੇ। ਲੇਕਿਨ ਮੈਨੂੰ ਜਦੋਂ ਵੀ ਮੈਂ ਕਿਧਰੇ ਬਾਹਰ ਹੁਣ ਵੀ ਜਾਂਦਾ ਵਾਂ ਨਾ, ਕਿਧਰੇ ਜਪੈਨ ਜਾਂਦੇ ਹਾਂ ਜਾਂ ਯੂਰਪ ਜਾਈਦਾ, ਅਤੇ ਪਹਿਲੇ ਇੱਕ ਦੋ ਦਿਨ ਤਾਂ ਗੁਜ਼ਾਰਾ ਹੋ ਜਾਂਦਾ ਕਿ ਜੋ ਉਹਨਾਂ ਦੀ ਖੁਰਾਕ ਹੈ ਉਹਨੂੰ ਹਲਾਲ ਵਾਲੀ। ਜ਼ਾਹਿਰ ਹੈ ਜ਼ਿਆਦਾਤਰ ਅਸੀਂ ਸੀ ਫੂਡ ਹੀ ਖਾਂਦੇ ਹਾਂ ਕਿਉਂਕਿ ਹਲਾਲ ਦਾ ਹੈ। ਅਤੇ ਮੱਛਲੀ ਜਾਂ ਸ਼ੈਲ ਫਿਸ਼, ਪ੍ਰੌਨਸ, ਲੌਬਸਟਰ ਮੇਰੀ ਬੜੀ ਵੱਡੀ ਕਮਜ਼ੋਰੀ ਹੈ, ਮੈਂ ਬਹੁਤ ਜ਼ਿਆਦਾ ਪਸੰਦ ਕਰਨਾ। ਹਾਂ ਡਾਕਟਰ ਸਾਹਿਬ, ਦੇਖਿਆ ਜਾਏ ਤਾਂ ਤੁਹਾਡੀ ਫੈਮਿਲੀ ਦਾ ਪਸ ਮੰਜ਼ਰ ਜਿਹੜਾ ਹੈ ਉਹ ਸਾਰਾ ਜ਼ਿਆਦਾਤਰ ਸਿਆਸੀ ਹੈ। ਤੁਹਾਡੇ ਫੈਮਿਲੀ ਦੇ ਬਹੁਤ ਸਾਰੇ ਲੋਕ ਸਿਆਸਤ 'ਚ ਨੇ, ਅਤੇ ਜਾਂ ਫਿਰ ਉਹਨਾਂ ਦਾ ਤਾਲੁਕ ਅਦਲੀਆ ਨਾਲ ਹੈ। ਅਤੇ ਉਹ ਤੁਹਾਡੇ ਵਾਰਿਸ ਸਾਹਿਬ ਵੀ ਜਸਟਿਸ ਰਹੇ, ਤੁਹਾਡੇ ਵੱਡੇ ਭਾਈ ਵੀ ਜਸਟਿਸ ਅਬਦੁਲ ਕਯੂਮ ਸਾਹਿਬ ਵੀ ਰਹੇ, ਅਤੇ ਲੇਕਿਨ ਤੁਸੀਂ ਵਿੱਚੋਂ ਤੁਹਾਡੇ ਇੱਕ ਭਾਈ ਪਰਵੇਜ਼ ਮਲਿਕ ਸਾਹਿਬ ਵੀ, ਤੁਹਾਡੇ ਭਤੀਜੇ ਵੀ, ਭਾਬੀ ਵੀ, ਤੁਹਾਡੀ ਹਮਸ਼ੀਰਾ ਵੀ, ਮਤਲਬ ਉਹਨਾਂ ਦੀ ਫੈਮਿਲੀ ਵੀ ਸਾਰੀ ਸਿਆਸਤ ਦੇ ਨਾਲ ਤਾਲੁਕ ਰਿਹਾ ਉਹਨਾਂ ਦਾ। ਅਤੇ ਤੁਸੀਂ ਮੇਰਾ ਖਿਆਲ ਵਿੱਚੋਂ ਵਾਹਦ ਭਾਈ ਹੋ ਜਿਹੜੇ ਸਿਹਤ ਵਾਲੇ ਪਾਸੇ ਆ ਗਏ, ਡਾਕਟਰ ਬਣਨ ਵਾਲੇ ਪਾਸੇ ਆ ਗਏ। ਇਹਦੀ ਕੀ ਵਜ੍ਹਾ ਸੀ ਸਰ? ਮਲਿਕ ਸਾਹਿਬ, ਮੇਰੀ ਚੋਇਸ ਨਹੀਂ ਸੀ। ਮੇਰੀ ਮਰਹੂਮਾ ਵਾਲਦਾ ਅੱਲਾਹ ਤਾਲਾ ਨੂੰ ਬਹੁਤ ਜੰਨਤ ਵਿੱਚ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਕਦਮਾਂ 'ਚ ਰੱਖੇ। ਆਮੀਨ। ਅਤੇ ਉਹ ਬਿਮਾਰ ਸਨ, ਉਹਨਾਂ ਨੂੰ ਸ਼ੂਗਰ ਆਉਂਦੀ ਸੀ, ਬਲੱਡ ਪ੍ਰੈਸ਼ਰ ਸੀ, ਖਾਨਦਾਨੀ ਬਿਮਾਰੀ ਸੀ। ਅਤੇ ਉਹਨਾਂ ਦੀ ਖੁਆਇਸ਼ ਸੀ ਕਿ ਮੇਰਾ ਕੋਈ ਨਾ ਕੋਈ ਬੱਚਾ ਜ਼ਰੂਰ ਡਾਕਟਰ ਬਣੇ। ਅਤੇ ਮੇਰੀ ਵਾਲਦਾ ਨੇ, ਮੈਂ ਸਭ ਤੋਂ ਛੋਟਾ ਸਾਂ, ਅਤੇ ਸਾਰਿਆਂ 'ਤੇ ਜ਼ੋਰ ਲਗਾਇਆ, ਕੋਈ ਕੁਛ ਬਣ ਗਿਆ, ਕੋਈ ਕੁਛ ਬਣ ਗਿਆ, ਸਿਰਫ ਮੈਂ ਹੀ ਰਹਿ ਗਿਆ। ਅੱਛਾ ਜੀ। ਉਹ ਫਿਰ ਮੇਰੇ ਲਈ ਇੱਕ ਇਬਾਦਤ ਬਣ ਗਿਆ ਕਿ ਡਾਕਟਰ ਬਣਨਾ। ਸਹੀ। ਔਰ ਮੇਰੇ ਲਈ
ਮੇਰੀ ਖੁਆਇਸ਼ ਇਹ ਸੀ ਕਿ ਮੈਂ ਵਾਲਦਾ ਦਾ ਇਲਾਜ ਵੀ ਕਰਾਂ। ਜਿਹੜਾ ਮੈਂ ਇੰਗਲੈਂਡ ਤੋਂ ਆਇਆ ਜਦੋਂ ਬਿਮਾਰ ਹੋਏ, ਵਾਲਿਦ ਸਾਹਿਬ ਦਾ ਕੀਤਾ, ਉਹ ਮੇਰੇ ਲਈ ਤਲਖ ਯਾਦ ਹੈ, ਲੇਕਿਨ ਬਹੁਤ ਵੱਡੀ ਯਾਦ ਹੈ ਮੇਰੇ ਲਈ ਉਹ ਅਹਿਸਾਸ ਹੈ ਮੇਰੇ ਲਈ ਐਜ਼ ਏ ਡਾਕਟਰ ਕਿ ਉਹਨਾਂ ਦਾ ਮੈਂ ਇਲਾਜ ਕਰ ਸਕਿਆ। ਜ਼ਿੰਦਗੀ ਬਚੀ ਨਹੀਂ ਬਚੀ, ਉਹ ਤੇ ਕੋਈ ਡਾਕਟਰ ਆਪਣੀ ਜ਼ਿੰਦਗੀ ਵੀ ਨਹੀਂ ਬਚਾ ਸਕਦਾ, ਉਹ ਬਚਾਉਣ ਵਾਲੀ ਤੇ ਉੱਤੇ ਜ਼ਾਤ ਬੈਠੀ। ਬਿਲਕੁਲ ਸਹੀ। ਤੇ ਉਹ ਤੇ ਜੋ ਉਹਨਾਂ ਨੇ ਲਿਖਿਆ, ਲੇਕਿਨ ਉਹਨਾਂ ਦੀ ਖੁਆਇਸ਼ ਪੂਰੀ ਹੋ ਗਈ ਕਿ ਬੇਟਾ ਨੇ ਇਲਾਜ ਕੀਤਾ, ਮੇਰਾ ਇਲਾਜ ਕੀਤਾ। ਔਰ ਮੈਂ ਸਮਝਦਾ ਹੂੰ ਕਿ ਇੱਕ ਮਿਸ਼ਨ ਸੀ ਮੇਰੇ ਲਈ ਕਿ ਉਹਨਾਂ ਦਾ ਇਸ ਕਾਬਲ ਹੋਣਾ ਕਿ ਮੈਂ ਉਹਨਾਂ ਦਾ ਇਲਾਜ ਕਰ ਸਕਾਂ, ਔਰ ਅੱਲਾ ਨੇ ਮੈਨੂੰ ਫਿਰ ਮੌਕਾ ਦਿੱਤਾ। ਔਰ ਦੂਸਰਾ, ਸਿਆਸਤ ਤੇ ਡਾਕਟਰ ਵੀ ਬਣ ਕੇ ਲੋਕ ਸਾਰੇ ਸਿਆਸਤ ਹੀ ਚਲੇ ਜਾਂਦੇ ਨੇ, ਲੇਕਿਨ ਉਹ ਸਿਆਸਤ ਦੇ ਜਦੋਂ ਜਾਂਦੇ ਨੇ ਉਹ ਡਾਕਟਰ ਨਹੀਂ ਰਹਿੰਦੇ, ਉਹ ਵਾਪਸ ਡਾਕਟਰੀ 'ਚ ਨਹੀਂ ਆਉਂਦੇ, ਉਹ ਫਿਰ ਅੱਗੇ ਦੇ ਅੱਗੇ ਚਲੇ ਜਾਂਦੇ ਨੇ। ਔਰ ਇਹ ਬੜਾ ਜ਼ਿਆਨ ਹੈ, ਇਸ ਪ੍ਰੋਫੈਸ਼ਨ ਦੇ ਨਾਲ ਵੀ ਜ਼ਿਆਦਤੀ ਹੈ ਕਿ ਡਾਕਟਰ ਦਾ ਮਕਸਦ ਹੈ ਕਿ ਜੇ ਅੱਲਾ ਨੇ ਤੁਹਾਨੂੰ ਬਣਾਇਆ ਤੇ ਤੁਸੀਂ ਲੋਕਾਂ ਦੀ ਜਾਨਾਂ ਬਚਾਓ, ਉਹਨਾਂ ਦੀਆਂ ਦਰਦ ਤੇ ਮਰਮ ਰੱਖੋ, ਉਹਨਾਂ ਦੇ ਜ਼ਖਮਾਂ ਤੇ ਮਰਮ ਰੱਖੋ। ਲੇਕਿਨ ਸਿਆਸਤ ਮੈਨੂੰ ਬਿਲਕੁਲ ਪਸੰਦ ਹੀ ਨਹੀਂ ਹੈਗੀ। ਅੱਛਾ। ਮੈਂ ਬਿਲਕੁਲ ਆਈ ਹੇਟ ਸਿਆਸਤ। ਅੱਜ ਕੱਲ੍ਹ ਜਿਹੜੇ ਡਾਕਟਰਸ ਨੇ, ਮਤਲਬ ਅਗਰ ਫੀਸਾਂ ਲੈਣ ਦੇ ਹਵਾਲੇ ਨਾਲ ਅਗਰ ਦੇਖਿਆ ਜਾਏ ਤੇ ਇਹ ਤੁਹਾਡੇ ਵਾਲੀ ਸੋਚ ਰੱਖਣ ਵਾਲੇ ਡਾਕਟਰਸ ਤੇ ਬਹੁਤ ਗਿਣੇ ਚੁਣੇ ਰਹਿ ਗਏ ਨੇ ਹੁਣ। ਲੇਕਿਨ ਇਹ ਜਿਹੜੇ ਮਾਲੀ ਫਾਇਦਿਆਂ ਦੇ ਪਿੱਛੇ ਦੌੜਦੇ ਨੇ ਡਾਕਟਰਸ, ਉਹਨਾਂ ਦੇ ਬਾਰੇ 'ਚ ਤੁਸੀਂ ਕੀ ਕਹੋਗੇ? ਕਿਉਂਕਿ ਬਹੁਤ ਸਾਰੀ ਤਾਦਾਦ ਐਸੀ ਹੈ ਵੀ ਇਸ ਵੇਲੇ ਜਿਹੜੇ ਬਾਹਰ ਦੀਆਂ ਕੰਪਨੀਆਂ ਦੇ ਨਾਲ ਮਿਲ ਕੇ ਮੈਡੀਸਨਸ ਸੁਜੈਸਟ ਕਰਦੇ ਨੇ, ਦਵਾਈਆਂ ਸੁਜੈਸਟ ਕਰਦੇ ਨੇ ਉਹਨਾਂ ਦੀਆਂ, ਫਿਰ ਉਹਨਾਂ ਦੇ ਕਹਿਣਾ ਤੇ ਦੌਰੇ ਕਰਦੇ ਨੇ ਬਕਾਇਦਾ। ਆਮ ਇਹ ਗੱਲਾਂ ਸੁਣੀਆਂ ਜਾਂਦੀਆਂ ਨੇ ਅਸੀਂ, ਔਰ ਉਹਨਾਂ ਦੀਆਂ ਫੀਸਾਂ ਜਿਹੜੀਆਂ ਨੇ, ਔਰ ਉਹ ਕਿਸੇ ਜਿਹੜਾ ਕੋਈ ਮੁਸਤਹਿਕ ਮਰੀਜ਼ ਹੈ ਉਹਨੂੰ ਵੀ ਫੀਸ ਉਹ ਮਾफ़ ਕਰਨ ਨੂੰ ਤਿਆਰ ਨਹੀਂ ਹੁੰਦੇ। ਮਲਿਕ ਸਾਹਿਬ, ਤੁਸੀਂ ਬਿਲਕੁਲ ਸਹੀ ਐਨਾਲਿਸਿਸ ਕੀਤਾ। ਡਾਕਟਰ ਵੀ ਐਸੇ ਮੁਆਸ਼ਰੇ ਦਾ ਹਿੱਸਾ ਨੇ। ਇਸ ਮੁਆਸ਼ਰੇ ਜਾਂ ਤਾਂ ਵਕੀਲ ਸਾਰੇ ਫਰਿਸ਼ਤੇ ਹੋਣ, ਜਾਂ ਇੰਜੀਨੀਅਰ ਸਾਰੇ ਫਰਿਸ਼ਤੇ ਹੋਣ, ਜਾਂ ਜੱਜ ਸਾਰੇ ਫਰਿਸ਼ਤੇ ਹੋਣ, ਜਾਂ ਸਿਆਸਤਦਾਨ ਸਾਰੇ ਫਰਿਸ਼ਤੇ ਹੋਣ, ਜਾਂ ਜਰਨੈਲ ਸਾਰੇ ਫਰਿਸ਼ਤੇ ਹੋਣ। ਜਰਨੈਲਾਂ ਨੂੰ ਵੀ ਕਈਆਂ ਨੂੰ ਤੁਹਾਨੂੰ ਪਤਾ ਸੁਣਾ ਹੋਇਆ ਹੋ ਚੁੱਕਾ। ਜੀ ਹਾਂ, ਜੀ ਹਾਂ, ਜੀ। ਅਤੇ ਅਕਸ ਇਹ ਵੇ ਕਿ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਇਜਤਮਾਹੀ ਤੌਰ 'ਤੇ ਨਹੀਂ ਦੇਖੋ ਕਿ ਕੀ ਕੋਈ ਇੰਡੀਵਿਜੂਅਲ ਦੇਖੋ ਕਿ ਮੈਂ ਜਦੋਂ ਕਬਰ ਹੀ ਜਾਣਾ ਔਰ ਜਾਣਾ ਹੀ ਹੈ, ਕਿਹੜਾ ਬਾਦਸ਼ਾਹ, ਕਿਹੜਾ ਜਰਨੈਲ, ਕਿਹੜਾ ਪੈਗੰਬਰ ਬਚ ਚੁੱਕਿਆ, ਬਚ ਸਕਿਆ, ਉਹ ਤਾਂ ਸਾਰਿਆਂ ਨੇ ਜਾਣਾ ਹੀ ਹੈ। ਮੌਤ ਇੱਕ ਐਸੀ ਹਕੀਕਤ ਹੈ ਜਿਹੜੀ ਬਿਲਕੁਲ ਜਿਵੇਂ ਬਾਹਰ ਰੋਸ਼ਨੀ ਹੈ ਇਸ ਤਰ੍ਹਾਂ ਹੀ ਆਏ। ਠੀਕ ਹੈ, ਅਸੀਂ ਬਿਲੀਵ ਕਰੀਏ ਜਾਂ ਨਾ ਕਰੀਏ, ਪਤਾ ਨਹੀਂ ਹੈ। ਮੇਰਾ ਆਖਰੀ ਪ੍ਰੋਗਰਾਮ ਹੋਏ ਜਿਹੜਾ ਮੈਂ ਤੁਹਾਡੇ ਨਾਲ ਕਰ ਰਿਹਾ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਕੌਲ ਕਹਿਣਾ ਹੈ ਕਿ ਆਪਣੀ ਹਰ ਨਮਾਜ਼ ਆਖਰੀ ਨਮਾਜ਼ ਸਮਝਿਆ ਕਰੋ, ਕਿਉਂਕਿ ਇੱਕ ਦਿਨ ਹੋਣੀ ਹੈ ਉਹਨਾਂ ਦੀ। ਬਿਲਕੁਲ ਸਹੀ। ਅਤੇ ਲਾਈਫ ਅਨਸਰਟਨ ਹੈ। ਇੱਥੇ ਅਸੀਂ ਅਸਾਸਾ ਬਣਾਉਣਾ ਹੈ ਜਿਹੜਾ ਅੱਲਾ ਦੇ ਅੱਗੇ ਪੇਸ਼ ਹੋਣਾ ਹੈ ਅਮਾਲ ਦੇ ਨਾਲ। ਅਮਾਲ ਜਦੋਂ ਸਾਡੀ ਸਾਹ ਖਤਮ ਹੋਣਾ ਹੈ, ਜਦੋਂ ਅਸੀਂ ਮਰ ਜਾਣਾ ਹੈ ਅਤੇ ਉਹ ਖਤਮ ਹੋ ਜਾਣਗੇ। ਠੀਕ ਹੈ, ਜਿਹੜੇ ਤੁਸੀਂ ਕੀਤੇ ਹੋਏ ਨੇ ਅਮਾਲ, ਉਹ ਸਦਕਾ ਜਾਰੀਆ ਦੇ ਤੌਰ 'ਤੇ ਜਾਣ। ਬਿਲਕੁਲ ਸਹੀ ਹੈ।